ਜਿਹੜੇ ਸਾਡੇ ਬੰਦੀ ਸਿੰਘ 30 ਸਾਲ ਤੋਂ ਬੈਠੇ ਨੇ ਜੇਲ੍ਹਾਂ 'ਚ ਉਹਨਾਂ ਦੇ ਲਈ ਮੈਂ ਵੀ ਪ੍ਰਾਈਵੇਟ ਸੈਕਟਰ ਵਾਲਾ ਨੌਕਰੀ ਪੇਸ਼ੇ ਵਾਲਾ ਬੰਦਾ। ਆਪਾਂ ਵੀ 2 ਵਜੇ ਤੱਕ ਆਏ ਆ ਬਾਈ, ਟਾਈਮ ਕੱਢ ਕੇ ਆਪਾਂ ਵੀ ਟਾਈਮ ਕੱਢ ਕੇ ਆਏ ਆ। ਜੇ ਅੱਜ ਨਹੀਂ ਆਪਾਂ ਖੜਾਂਗੇ ਆਪਣੇ ਪਰਿਵਾਰ ਵਾਸਤੇ ਨਹੀਂ ਖੜਾਂਗੇ, ਸਾਡੇ ਹੀ ਪਰਿਵਾਰ ਆ ਉਹ, ਆਪਣੇ ਪਰਿਵਾਰ ਵਾਸਤੇ ਨਹੀਂ ਖੜਾਂਗੇ ਫਿਰ ਸਾਨੂੰ ਕੋਈ ਦੱਬੂਗਾ ਹੀ। ਪਾਣੀ ਦਾ ਮੁੱਦਾ ਹੋ ਜੇ ਤਾਂ ਸਾਡੇ ਨਾਲ ਧੱਕਾ, ਜ਼ਮੀਨਾਂ ਦਾ ਮੁੱਦਾ ਹੋ ਜੇ ਤਾਂ ਸਾਡੇ ਨਾਲ ਧੱਕਾ, ਹਰ ਪਾਸੇ ਧੱਕਾ। ਜਜ਼ਬਾਤ ਤੌਰ ਤੇ ਜੁੜੇ ਹੋ ਤੁਸੀਂ? ਬਿਲਕੁਲ ਭਾਜੀ, ਮੈਂ ਪ੍ਰਾਈਵੇਟ ਸੈਕਟਰ 'ਚ ਨੌਕਰੀ ਕਰਦਾ ਪਰ ਮੈਂ ਵੀ ਆਇਆ 2 ਵਜੇ ਤੱਕ ਟਾਈਮ ਕੱਢ ਕੇ ਆਇਆ। 2 ਵਜੇ ਤੋਂ ਬਾਅਦ ਕੰਮ ਕਰਾਂਗੇ, ਕੰਮ ਤਾਂ ਹੁੰਦੇ ਰਹਿਣੇ ਆ। ਹੋਰ ਕੋਈ ਇੱਥੇ ਧਰਨਾ ਹੁੰਦਾ, ਕਿਸੇ ਦਾ ਧਰਨਾ ਹੁੰਦਾ, ਆ ਲੋਕਲ ਐਮਐਲਏ ਅਨਮੋਲ ਗਗਨ ਮਾਨ ਹੈ, 1 ਮਿੰਟ 'ਚ ਗੱਡੀ ਛੂੰ ਕਰਦੀ ਆ ਜਾਣੀ ਸੀ। ਅੱਜ ਕਿਉਂ ਨਹੀਂ ਆਏ? ਸਰਕਾਰੀ ਬੱਸਾਂ ਦਾ ਪਤਾ ਹੈਗਾ ਕਿ ਬੰਦ ਕੀਤੀਆਂ ਹੋਈਆਂ, ਕਿਉਂ ਖੜੀਆਂ ਸਰਕਾਰੀ ਬੱਸਾਂ? ਕਿਉਂਕਿ ਸਰਕਾਰਾਂ ਦੇ ਸਿਰ ਤੇ ਕੋਈ ਅਸਰ ਨਹੀਂ ਹੈਗਾ। ਜਿਹੜਾ ਮੁੱਖ ਮੰਤਰੀ ਅੱਜ ਬੈਠਿਆ ਪਿਆ ਇਹ ਧਰਨਿਆਂ 'ਚ ਨਹੀਂ ਬੈਠਦਾ ਰਿਹਾ ਧਰਨਿਆਂ 'ਚ। ਅੱਜ ਕੀ ਹੋ ਗਿਆ? ਅੱਜ ਖੁੱਲੀ ਛੁੱਟੀ ਦੇਤੀ, ਸਰਕਾਰੀ ਸਕੂਲ ਖੁੱਲ੍ਹੇ ਰਹਿਣਗੇ। ਕੀ ਗੱਲ ਇਹਨਾਂ ਨੂੰ ਨਹੀਂ ਪਤਾ? ਇਹਨਾਂ ਨੂੰ ਸਿਰਫ ਵੋਟ ਨਾਲ ਮਤਲਬ ਹੈ। ਅੱਜ ਕੋਈ ਵੋਟ ਪੋਲੀਟੀਕਲ ਮੁੱਦਾ ਆ ਜੇ, ਦੇਖਿਓ ਮੰਤਰੀ ਕਿੱਦਾਂ ਆਉਂਦੇ ਨੇ ਇੱਥੇ। ਇਹ ਕੌਮ ਦਾ ਮੁੱਦਾ ਹੈ, ਉਹਨਾਂ ਨੂੰ ਪਤਾ ਕਿ ਇੱਥੋਂ ਵੋਟਾਂ ਨਹੀਂ ਮਿਲਣੀਆਂ ਤੇ ਉਹ ਅੱਜ ਨਹੀਂ ਆਏ ਹੈਗੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਤਾਂ ਜਿਹੜੇ ਇੱਥੇ ਮੈਡੀਕਲ ਸੇਵਾਵਾਂ ਵਾਲੇ ਨੇ ਉਹ ਵੀ ਕਿਤੇ ਨਾ ਕਿਤੇ ਲੰਘਦੇ ਹੋਏ ਨਜ਼ਰ ਆ ਰਹੇ। ਤਾਂ ਖਾਸ ਤੌਰ ਤੇ ਜਿਹੜੇ ਇੱਥੇ ਮੋਰਚਾਕਾਰੀ ਨੇ ਉਹਨਾਂ ਦੇ ਵੱਲੋਂ ਇਹ ਚੀਜ਼ਾਂ ਚੈੱਕ ਕੀਤੀਆਂ ਜਾਂਦੀਆਂ। ਬਾਈ ਜੀ ਲੰਘਾ ਰਹੇ ਹੋ ਇਹਨਾਂ ਨੂੰ ਫਿਰ ਐਮਰਜੈਂਸੀ? ਹਾਂਜੀ ਭਾਈ, ਐਮਰਜੈਂਸੀ ਹੈਗਾ ਜੀ ਉਹਨਾਂ ਦਾ, ਐਮਰਜੈਂਸੀ ਲਈ ਹੈਗਾ। ਐਮਰਜੈਂਸੀ ਲਈ ਕੋਈ ਆਪਣਾ ਰੋਕ ਟੋਕ ਨਹੀਂ ਹੈਗੀ। ਐਮਰਜੈਂਸੀ ਹਸਪੀਟਲ ਵਾਲਾ ਕੋਈ ਹੋ ਗਿਆ, ਕੋਈ ਆਪਣਾ ਫੋਰਸਿਸ ਵਾਲੇ ਹੋ ਗਏ ਜਾਂ ਦੂਸਰੇ ਆਪਣੇ ਹੋ ਗਏ ਜਿਨ੍ਹਾਂ ਦੇ ਸਟੂਡੈਂਟਸ ਅੱਜ ਐਗਜ਼ਾਮ ਵੀ ਹੈਗੇ ਆ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਰੋਕ ਟੋਕ ਨਹੀਂ ਹੈਗੀ, ਨਾ ਹੀ ਰੋਕ ਰਹੇ ਆ। ਪਰ ਆਪਾਂ ਜਿਨ੍ਹਾਂ ਨੂੰ ਕੋਈ ਕੰਮ ਨਹੀਂ ਹੈਗਾ, ਜਿਹੜੇ ਬੰਦੇ ਫ੍ਰੀ 'ਚ ਹੈਗੇ ਨੇ, ਉਹਨਾਂ ਨੂੰ ਇੰਨੀ ਗੁਜ਼ਾਰਿਸ਼ ਹੈ ਜਿਹੜੇ ਸਾਡੇ ਬੰਦੀ ਸਿੰਘ 30 ਸਾਲ ਤੋਂ ਬੈਠੇ ਨੇ ਜੇਲ੍ਹਾਂ 'ਚ, ਉਹਨਾਂ ਦੇ ਲਈ ਮੈਂ ਵੀ ਪ੍ਰਾਈਵੇਟ ਸੈਕਟਰ ਵਾਲਾ ਨੌਕਰੀ ਪੇਸ਼ੇ ਵਾਲਾ ਬੰਦਾ। ਆਪਾਂ ਵੀ 2 ਵਜੇ ਤੱਕ ਆਏ ਆ ਬਾਈ, ਟਾਈਮ ਕੱਢ ਕੇ ਆਪਾਂ ਵੀ ਟਾਈਮ ਕੱਢ ਕੇ ਆਏ ਆ। ਪ੍ਰਾਈਵੇਟ ਸੈਕਟਰ 'ਚ ਨੌਕਰੀ ਕਰਨੇ ਆ ਪਰ ਟਾਈਮ ਕੱਢ ਕੇ ਆਏ ਆ। ਕਿਉਂਕਿ ਦੇਖੋ ਕੀ ਹੁੰਦਾ ਹੈ ਕਿ ਸਾਡੀ ਕੌਮ ਨਾਲ ਸ਼ੁਰੂ ਤੋਂ ਧੱਕਾ ਹੁੰਦਾ ਆ ਰਿਹਾ, ਆਜ਼ਾਦੀ ਤੋਂ ਲੈ ਕੇ ਸਾਡੀ ਕੌਮ ਨਾਲ ਧੱਕਾ ਹੁੰਦਾ ਆ ਰਿਹਾ। ਤੇ ਇਸ ਕਰਕੇ ਜਿਹੜਾ ਹੈਗਾ, ਦੇਖੋ ਜੇ ਅੱਜ ਨਹੀਂ ਆਪਾਂ ਖੜਾਂਗੇ ਆਪਣੇ ਪਰਿਵਾਰ ਵਾਸਤੇ ਨਹੀਂ ਖੜਾਂਗੇ, ਸਾਡੇ ਹੀ ਪਰਿਵਾਰ ਆ ਉਹ, ਆਪਣੇ ਪਰਿਵਾਰ ਵਾਸਤੇ ਨਹੀਂ ਖੜਾਂਗੇ ਫਿਰ ਸਾਨੂੰ ਕੋਈ ਦੱਬੂਗਾ ਹੀ। ਪਾਣੀ ਕਿਉਂ ਆਈ ਜਾਂਦਾ? ਪਾਣੀ ਬਸ ਜਜ਼ਬਾਤੀ ਭਾਜੀ, ਧੱਕਾ ਹੁੰਦਾ ਆ ਰਿਹਾ। ਪਾਣੀ ਦਾ ਮੁੱਦਾ ਹੋ ਜੇ ਤਾਂ ਸਾਡੇ ਨਾਲ ਧੱਕਾ, ਜ਼ਮੀਨਾਂ ਦਾ ਮੁੱਦਾ ਹੋ ਜੇ ਤਾਂ ਸਾਡੇ ਨਾਲ ਧੱਕਾ, ਹਰ ਪਾਸੇ ਧੱਕਾ। ਜਜ਼ਬਾਤ ਤੌਰ ਤੇ ਜੁੜੇ ਹੋ ਤੁਸੀਂ? ਬਿਲਕੁਲ ਭਾਜੀ, ਮੈਂ ਪ੍ਰਾਈਵੇਟ ਸੈਕਟਰ 'ਚ ਨੌਕਰੀ ਕਰਦਾ ਪਰ ਮੈਂ ਵੀ ਆਇਆ 2 ਵਜੇ ਤੱਕ ਟਾਈਮ ਕੱਢ ਕੇ ਆਇਆ। 2 ਵਜੇ ਤੋਂ ਬਾਅਦ ਕੰਮ ਕਰਾਂਗੇ, ਕੰਮ ਤਾਂ ਹੁੰਦੇ ਰਹਿਣੇ ਆ। ਕੰਮ ਸਾਰੀ ਉਮਰ ਹੀ ਕਰਨਾ ਹੀ ਹੈ ਬੰਦੇ ਨੇ, ਪਰ ਜੇ ਆਪਣੇ ਪਰਿਵਾਰ ਲਈ ਆਪਣੇ ਹੱਕਾਂ ਲਈ ਨਹੀਂ ਖੜਾਂਗੇ ਫਿਰ ਤਾਂ ਖਤਮ ਹੈ ਜੀ। ਫਿਰ ਤਾਂ ਤੁਸੀਂ ਇਹ ਕਹਿ ਲਓ ਕਿ ਕੌਮ ਖਤਮ ਹੋ ਜਾਊਗੀ। ਪਰ ਕੌਮ ਬਾਜਾਂ ਵਾਲੇ ਦੀ ਕੌਮ ਹੈ, ਕੌਮ ਖਤਮ ਨਹੀਂ ਹੁੰਦੀ। ਝੁਝਾਰੂ ਕੌਮ ਹੈ, ਲੜਨਾ ਆਉਂਦਾ ਹੈ। ਕਿੱਦਾਂ ਲੜਨਾ ਹੈ ਤੁਹਾਡੇ ਸਾਹਮਣੇ ਆ ਬਸ। ਜਿਹੜੀ ਅੱਜ ਪੰਜਾਬ ਬੰਦ ਦੀ ਕੌਲ ਆ, ਲੱਗਦਾ ਕਿ ਸਰਕਾਰਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚੂਗੀ ਇਹਦੇ ਨਾਲ? ਭਾਜੀ ਦੇਖੋ, ਹੋਰ ਕੋਈ ਇੱਥੇ ਧਰਨਾ ਹੁੰਦਾ, ਕਿਸੇ ਦਾ ਧਰਨਾ ਹੁੰਦਾ, ਆ ਲੋਕਲ ਐਮਐਲਏ ਅਨਮੋਲ ਗਗਨ ਮਾਨ ਹੈ, 1 ਮਿੰਟ 'ਚ ਗੱਡੀ ਛੂੰ ਕਰਦੀ ਆ ਜਾਣੀ ਸੀ। ਅੱਜ ਕਿਉਂ ਨਹੀਂ ਆਏ? ਸਰਕਾਰੀ ਬੱਸਾਂ ਦਾ ਪਤਾ ਹੈਗਾ ਕਿ ਬੰਦ ਕੀਤੀਆਂ ਹੋਈਆਂ, ਕਿਉਂ ਖੜੀਆਂ ਸਰਕਾਰੀ ਬੱਸਾਂ? ਕਿਉਂਕਿ ਸਰਕਾਰਾਂ ਦੇ ਸਿਰ ਤੇ ਕੋਈ ਅਸਰ ਨਹੀਂ ਹੈਗਾ, ਨਾ ਹੋਣਾ ਹੈਗਾ। ਇਹਨਾਂ ਨੂੰ ਸਿਰਫ ਵੋਟ ਨਾਲ ਮਤਲਬ ਹੈ। ਅੱਜ ਕੋਈ ਵੋਟ ਪੋਲੀਟੀਕਲ ਮੁੱਦਾ ਆ ਜੇ, ਦੇਖਿਓ ਮੰਤਰੀ ਕਿੱਦਾਂ ਆਉਂਦੇ ਨੇ ਇੱਥੇ। ਇਹ ਕੌਮ ਦਾ ਮੁੱਦਾ ਹੈ, ਉਹਨਾਂ ਨੂੰ ਪਤਾ ਕਿ ਇੱਥੋਂ ਵੋਟਾਂ ਨਹੀਂ ਮਿਲਣੀਆਂ ਤੇ ਉਹ ਅੱਜ ਨਹੀਂ ਆਏ ਹੈਗੇ। ਜਦੋਂ ਵੋਟਾਂ ਦਾ ਮੁੱਦਾ ਹੋਏਗਾ 1 ਮਿੰਟ 'ਚ ਗੱਡੀਆਂ ਆਉਂਦੀਆਂ, ਲਾਲ ਬੱਤੀਆਂ। ਆਮ ਬੰਦਿਆਂ ਦੇ ਹੱਕਾਂ ਲਈ ਆਉਂਦੀਆਂ ਨਹੀਂ ਹੈਗੀਆਂ। ਬਿੱਟੂ ਵਰਗੇ ਲੈ ਲਓ, ਰਵਨੀਤ ਬਿੱਟੂ ਵਰਗੇ ਲੈ ਲਓ, MP ਬੈਠੇ ਨੇ, ਕਦੀ ਇਸ ਪਾਰਟੀ 'ਚ ਕਦੀ ਇਸ ਪਾਰਟੀ 'ਚ। ਸਿਰ ਤੇ ਪੱਗ ਬੰਨ੍ਹਣੀ ਮਨਜ਼ੂਰ ਹੈ ਪਰ ਸਿੱਖ ਦੀ ਸਪੋਰਟ ਕਰਨੀ ਮਨਜ਼ੂਰ ਨਹੀਂ ਹੈਗੀ ਉਸ ਵਰਗੇ ਬੰਦਿਆਂ ਨੂੰ। ਤੁਸੀਂ ਬਿਆਨ ਸੁਣਦੇ ਹੀ ਹੋ। ਹੁਣ ਵੋਟਾਂ ਆ ਰਹੀਆਂ ਤੇ ਹੁਣ ਹੋ ਗਿਆ ਜੀ ਬੰਦੀ ਸਿੰਘ, ਅਸੀਂ ਤਾਂ ਕਹੀ ਜਾਂਦੇ ਆ ਰਿਹਾ ਕਰੋ। ਜਦੋਂ ਗੱਲ ਕੋਈ ਹੋਰ ਆਉਂਦੀ ਹੈ ਉਦੋਂ ਕਹਿੰਦੇ ਜੀ ਨਾ ਇਹਨਾਂ ਨੂੰ ਤਾਂ ਅੰਦਰ ਹੀ ਰੱਖੋ, ਇਹ ਤਾਂ ਮਾਹੌਲ ਖਰਾਬ ਕਰ ਦੇਣਗੇ। ਕਿੰਨੇ ਸਰਦਾਰ ਖੜੇ ਨੇ, ਕਿੰਨੇ ਮਾਹੌਲ ਖਰਾਬ ਕਰਦੇ ਨੇ। ਸਭ ਤੋਂ ਵੱਧ ਕੁਰਬਾਨੀ ਵਾਲੀ ਕੌਮ ਹੈ, ਧੱਕਾ ਫਿਰ ਵੀ ਕਿਉਂਕਿ ਘੱਟ ਗਿਣਤੀ ਹੈ ਤੇ ਇਸ ਕਰਕੇ ਜਜ਼ਬਾਤੀ ਹੋਣਾ ਪੈਂਦਾ ਬਾਈ ਜੀ।
ਕੀ ਲੱਗਦਾ ਜਿਹੜੇ ਲੋਕ ਲੀਡਰਾਂ ਦੀ ਵੱਖ-ਵੱਖ ਧਿਰਾਂ ਦੀ ਸਿਆਸੀ ਤੌਰ ਤੇ ਚੋਣ ਕਰਦੇ ਆ ਉਹਨਾਂ ਲੋਕਾਂ ਨੂੰ ਅਸਲ ਦੇ ਵਿੱਚ ਇਹਨਾਂ ਸਿੰਸੀਅਰ ਮੁੱਦਿਆਂ ਦੇ ਬਾਰੇ ਸਮਝ ਨਹੀਂ ਜਾਂ ਸਮਝ ਹੋਣ ਦੇ ਬਾਵਜੂਦ ਵੀ ਉਹ ਚੋਣ ਲੀਡਰਾਂ ਕਰਦੇ ਨੂੰ ਕਿਸੇ ਨਾਲ ਨਹੀਂ ਕੁਝ ਹੈਗਾ। ਮੈਂ ਤੁਹਾਨੂੰ ਪਹਿਲੇ ਕਲੀਅਰ ਕਰਤਾ, ਮੈਂ ਇੱਕ ਪ੍ਰਾਈਵੇਟ ਸੈਕਟਰ 'ਚ ਨੌਕਰੀ ਕਰਨ ਵਾਲਾ ਬੰਦਾ ਹੈਗਾ, ਪਰ ਆਏ ਆ ਧਰਨੇ ਤੇ ਜਜ਼ਬਾਤੀ ਆਏ ਆ ਕਿਉਂਕਿ ਕੌਮ ਦਾ ਮੁੱਦਾ ਹੈਗਾ। ਬੰਦੇ 30 ਸਾਲ ਤੋਂ ਬੈਠੇ ਨੇ, ਜਿਹੜਾ ਸਜ਼ਾਵਾਂ ਪੂਰੀਆਂ ਹੋ ਗਈਆਂ। ਤੁਸੀਂ ਆ ਲੈ ਲਓ ਸਰਸੇ ਬਾਰੇ ਸਾਧ, ਹਰ ਤੀਜੇ ਮਹੀਨੇ ਮਿਲਦੀ ਹੈ, ਆਪਣਾ ਛੁੱਟੀ ਮਿਲਦੀ ਹੈ ਕਿ ਨਹੀਂ? ਜੇਲ੍ਹ ਤੋਂ ਮਿਲਦੀ ਹੈ। ਸਾਡੇ ਬੰਦਿਆਂ ਨੂੰ ਕਿਉਂ ਨਹੀਂ ਮਿਲਦੀ? ਕਿੱਡਾ ਕੁ ਮਾਹੌਲ ਖਰਾਬ ਕਰਦੇ ਨੇ ਆ ਕੇ। ਕੋਈ ਮਾਹੌਲ ਖਰਾਬ ਨਹੀਂ ਹੁੰਦਾ ਇਹਨਾਂ ਦਾ, ਸਿਰਫ ਮਾਹੌਲ ਇਸ ਕਰਕੇ ਖਰਾਬ ਹੁੰਦਾ ਹੈ ਕਿ ਇਹਨਾਂ ਨੂੰ ਵੋਟਾਂ ਦੇ ਲਈ ਸਾਰਾ ਕੁਝ ਲੱਭਦਾ, ਹੋਰ ਕੁਝ ਨਹੀਂ। ਕਿਸੇ ਤਰ੍ਹਾਂ ਦਾ ਕੋਈ ਇਹਨਾਂ ਦਾ ਮੁੱਦਾ ਨਹੀਂ ਹੈਗਾ। ਕੋਈ ਮੈਂ ਕਹਿੰਦਾ ਕੋਈ ਲਿਆਓ, ਕੋਈ ਪੋਲੀਟੀਕਲ ਮੁੱਦਾ ਲਿਆਓ ਇੱਥੇ, ਦੇਖਿਓ ਕਿਵੇਂ ਮੰਤਰੀ ਆਉਂਦੇ ਨੇ। ਹਰ ਇੱਕ ਬੰਦਾ ਆਏਗਾ ਇੱਥੇ ਉਸ ਲੈਵਲ ਤੇ, ਹਰ ਇੱਕ ਬੰਦਾ ਮੰਤਰੀ ਬੰਦਾ MP ਤੱਕ ਆਣਗੇ, ਮੁੱਖ ਮੰਤਰੀ ਤੱਕ ਧਰਨਿਆਂ 'ਚ ਬੈਠ ਜਾਂਦੇ ਆ। ਜਿਹੜਾ ਮੁੱਖ ਮੰਤਰੀ ਅੱਜ ਬੈਠਿਆ ਪਿਆ ਇਹ ਧਰਨਿਆਂ 'ਚ ਨਹੀਂ ਬੈਠਦਾ ਰਿਹਾ ਧਰਨਿਆਂ 'ਚ। ਅੱਜ ਕੀ ਹੋ ਗਿਆ? ਅੱਜ ਖੁੱਲੀ ਛੁੱਟੀ ਦੇਤੀ, ਸਰਕਾਰੀ ਸਕੂਲ ਖੁੱਲ੍ਹੇ ਰਹਿਣਗੇ। ਕੀ ਗੱਲ ਇਹਨਾਂ ਨੂੰ ਨਹੀਂ ਪਤਾ ਜੇ ਕੋਈ ਰੱਬ ਨਾ ਕਰੇ ਕੋਈ ਗੜਬੜੀ ਹੋ ਜੇ, 19 ਹੋ ਜੇ, ਕੋਈ ਗੱਲਬਾਤ ਹੋ ਜੇ, ਬੱਚਿਆਂ ਦਾ ਕੋਈ ਇਹਨਾਂ ਦਾ ਕੋਈ ਹੱਕ ਨਹੀਂ ਬਣਦਾ ਕਿ ਬੱਚੇ ਸੇਫ ਰਹਿਣ। ਸਕੂਲ ਖੋਲ੍ਹਤੇ, ਸਰਕਾਰੀ ਬੱਸਾਂ ਚੱਲਣਗੀਆਂ, ਆ ਬੱਸਾਂ ਖੜੀਆਂ ਹੁਣ, ਲੋਕ ਹਰਾਸ ਹੋ ਰਹੇ ਆ। ਤੇ ਜੇ ਇਹੀ ਕਾਲ ਸਰਕਾਰ ਮੰਨ ਲੈਂਦੀ, ਜਥੇਬੰਦੀਆਂ ਦੀ ਸਰਕਾਰ ਕਾਲ ਮੰਨ ਲੈਂਦੀ, ਤੇ ਆ ਮਾਹੌਲ ਖਰਾਬ ਨਹੀਂ ਸੀ ਹੋਣਾ ਇੱਦਾਂ ਦੇ ਰੋਡ ਜਾਮ ਨਹੀਂ ਸੀ ਹੋਣੇ। ਇੰਨੇ ਚਿਰ ਤੋਂ ਬੰਦੀ ਸਿੰਘ ਦੀ ਰਾਈ ਲਈ ਇੱਥੇ ਬੈਠੇ ਨੇ, YPS ਚੌਂਕ 'ਚ ਬੈਠੇ ਨੇ, ਕਿਸ ਵਾਸਤੇ ਬੈਠੇ ਨੇ? ਸਰਕਾਰਾਂ ਦੇ ਸਿਰ ਤੇ ਬਾਈ ਜੀ ਕੋਈ ਨਹੀਂ ਹੈਗਾ, ਉਹਨਾਂ ਦੇ ਸਿਰ 'ਚ ਕੋਈ ਜੂੰ ਨਹੀਂ ਸਰਕਦੀ ਹੈਗੀ। ਉਹਨਾਂ ਨੂੰ ਸਿਰਫ ਵੋਟਾਂ ਆ ਲੈਣ ਦਿਓ, ਹੋਰ 2 ਮਹੀਨਿਆਂ ਨੂੰ ਦੇਖੋ ਕੀ ਬਣਦਾ। ਹੱਥ ਜੋੜਦੇ ਨੇ। ਆਹ ਦੇਖ ਲਓ ਖਰੜ ਦੇ ਹਾਲ ਦੇਖ ਲਓ। ਮੁੱਦਾ ਤੇ ਅੱਜ ਚਲੋ ਆਪਣਾ ਬੰਦੀ ਸਿੰਘਾਂ ਦਾ ਹੈਗਾ, ਬਾਕੀ ਖਰੜ ਦੇ ਹਾਰ ਦੇਖ ਲਓ ਕੀ ਹੈਗਾ। ਲਾਂਡਰਾ ਰੋਡ ਦੇਖ ਲਓ, ਸ਼ਿਵਾਲਿਕ ਰੋਡ ਦੇਖ ਲਓ, ਆ ਪਰੇ ਅਮਨ ਸਿਟੀ, ਚੁੰਗੀਆਂ ਰੋਡ, ਕਿਸੇ ਪਾਸੇ ਵਗ ਜਾਓ, ਸੜਕਾਂ 'ਤੇ ਦੇਖੋ 2-2 ਫੁੱਟ ਡੂੰਘੇ ਟੋਏ ਪਏ ਨੇ। ਅੱਜ ਮੁੱਦਾ ਹੀ ਚਲੋ ਹੋਰ ਹੈ, ਬੰਦੀ ਸਿੰਘਾਂ ਦੀ ਰਿਹਾਈ ਵਾਲਾ ਹੈ। ਸਰਕਾਰਾਂ ਨੂੰ ਭਾਜੀ ਕੁਝ ਨਹੀਂ ਹੈਗਾ, ਸਰਕਾਰਾਂ ਨੂੰ ਸਿਰਫ ਵੋਟਾਂ ਨਾਲ ਮਤਲਬ ਹੈ। ਇਹ ਵੋਟਾਂ ਨਾਲ ਮਤਲਬ ਹੈ। ਅੱਜ ਪਤਾ ਲੱਗੇ ਹਿੰਦੂ ਨੂੰ ਸਿੱਖ ਨਾਲ ਲੜਾ ਦੇਣਗੇ, ਸਿੱਖ ਨੂੰ ਕਿਸੇ ਨਾਲ ਲੜਾ ਦੇਣਗੇ। ਇਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਲੈਣ ਦੇਣ ਨਹੀਂ ਹੈਗਾ। ਤੇ ਅਸੀਂ ਤਾਂ ਕਹਿੰਦੇ ਆ ਕਿ ਕੌਮ ਨੂੰ ਇਕਮੁੱਠ ਹੋਣਾ ਚਾਹੀਦਾ, ਕੌਮ ਨੂੰ ਇਕਮੁੱਠ ਹੋਣਾ ਚਾਹੀਦਾ। ਜਿਹੜੀਆਂ ਮੈਂ ਤਾਂ ਇਹ ਵੀ ਇੱਥੋਂ ਤੱਕ ਵੀ ਕਹਾਂਗਾ ਕਿ ਜਿਹੜੇ ਅਸੀਂ ਵੱਖ-ਵੱਖ ਜਥੇਬੰਦੀਆਂ ਬਣਾਈਆਂ, ਇੱਕ ਜਥੇਬੰਦੀ ਥੱਲੇ ਇਕੱਠੇ ਹੋਣ। ਜਦੋਂ ਕਿੱਲਾ ਇੱਕ ਹੋਏਗਾ, ਨਾ ਮੱਝ ਕਿਸੇ ਪਾਸੇ ਜਾਊਗੀ, ਨਾ ਝੋਟਾ ਕਿਸੇ ਪਾਸੇ ਜਾਊਗਾ। ਕਿੱਲਾ ਇੱਕ ਹੋਣਾ ਪੈਣਾ ਜੀ। ਤਾਂ ਇਹ ਪ੍ਰਦਰਸ਼ਨਕਾਰੀਆਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਤਾਂ ਖਾਸ ਤੌਰ ਤੇ ਇੱਥੇ ਜਿਹੜੇ ਆਵਾਜਾਈ ਵਾਲੇ ਸਾਧਨ ਨੇ ਜਾਂ ਵਹੀਕਲ ਨੇ, ਉਹਨਾਂ ਦੀਆਂ ਲੰਬੀਆਂ ਲਾਈਨਾਂ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਔਰ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਤਾਂ ਇੱਧਰ ਐਂਬੂਲੈਂਸ ਇਹਨਾਂ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਰਸਤਾ ਖੋਲ੍ਹ ਕੇ ਕੱਢੀ ਜਾ ਰਹੀ ਹੈ। ਤਾਂ ਇਹ ਐਂਬੂਲੈਂਸ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਹੈ। ਤੇ ਖਾਸ ਤੌਰ ਤੇ ਇਹ ਜਿਹੜੇ ਮੈਡੀਕਲ ਲਾਈਨ ਦੇ ਨਾਲ ਜੁੜੇ ਹੋਏ ਡਾਕਟਰ ਨੇ, ਇਹਨਾਂ ਨੂੰ ਵੀ ਕੱਢਿਆ ਜਾ ਰਿਹਾ ਕਿਉਂਕਿ ਕੌਮੀ ਮੋਰਚੇ ਦੇ ਵੱਲੋਂ ਇੱਕ ਕਾਲ ਦਿੱਤੀ ਹੋਈ ਸੀ ਕਿ ਜਿਹੜੇ ਐਮਰਜੈਂਸੀ ਸੇਵਾਵਾਂ ਨੇ ਉਹਨਾਂ ਨੂੰ ਬਿਲਕੁਲ ਛੂਟ ਦਿੱਤੀ ਜਾਏਗੀ। ਤਾਂ ਇੱਥੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਖਾਸ ਤੌਰ ਤੇ ਜਿਹੜੇ ਪ੍ਰਦਰਸ਼ਨਕਾਰੀ ਨੇ ਉਹਨਾਂ ਦੇ ਵੱਲੋਂ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਹੋਈ ਹੈ। ਤਾਂ ਇਸੇ ਦੇ ਤਹਿਤ ਇੱਧਰਲੇ ਪਾਸੇ ਵੀ ਜਿਹੜੀਆਂ ਤੁਹਾਨੂੰ ਤਸਵੀਰਾਂ ਨੇ, ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੀਆਂ ਸਰਕਾਰੀ ਬੱਸਾਂ ਨੇ ਉਹਨਾਂ ਦੇ ਉੱਪਰ ਵੀ ਰੋਕ ਲੱਗੀ ਹੋਈ ਨਜ਼ਰ ਆ ਰਹੀ ਹੈ। ਤਾਂ ਉਹਨਾਂ ਨੂੰ ਇੱਥੇ ਰੋਕਿਆ ਹੋਇਆ, ਰਸਤਾ ਬੰਦ ਹੈ ਕਿਉਂਕਿ ਤੇ ਅੱਜ ਇੱਥੇ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਜਿਹੜੀ ਅੱਜ ਦੀ ਕਾਲ ਹੈ। ਤਾਂ ਇਸੇ ਦੇ ਤਹਿਤ ਇਹ ਤਮਾਮ ਸਾਰੀ ਜਿਹੜੀ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਹ ਖਰੜ ਦੀਆਂ, ਚੰਡੀਗੜ੍ਹ ਮੋਹਾਲੀ ਦੇ ਹਾਈਵੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਇੱਥੋਂ ਹੀ ਜਿਹੜੀ ਰੋਪੜ ਤੋਂ ਚੰਡੀਗੜ੍ਹ ਨੂੰ ਜਾਂ ਮੋਹਾਲੀ ਨੂੰ ਇੰਟਰ ਹੋਇਆ ਜਾਂਦਾ ਹੈ। ਤਾਂ ਐਂਟਰੀ ਦੀਆਂ ਤਸਵੀਰਾਂ ਨੇ ਤੁਹਾਡੇ ਨਾਲ। ਤਾਂ ਇੱਥੇ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਵੱਡੀ ਤਾਦਾਦ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਦੋਵਾਂ ਪਾਸਿਆਂ ਦੀ ਜਿਹੜੀ ਆਵਾਜਾਈ ਹੈ ਠੱਪ ਕਰ ਦਿੱਤੀ ਗਈ ਹੈ।